पंजाब तो लहंगे हल आउंदे ने, लहंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। पिंड ਚੱਕੀਆਂ वाले की पूरी साध संगत समूह संगत जिन्ने भी इत्थे बैठे ने, चाहे बच्चे या जवान आ, सारे जिन्ने मैं सारिਆਂ ਦਾ तह दिलों धन्नवाद करदा। मेरा नाम मोहन सिंह आ, करतारपुर पिंड साडा पटियाले विच, इत्थे साडा डेढ़ां विच सी मेरा साडा जन्म होया। साडे पिता जी 4 भरा सी, वड्डा दयाल सिंह, उदों छोटा लाल सिंह, मेरा पिता जी लाल सिंह सीगा, उदों छोटा राम सिंह सीगा। साडे पिता जी 4 भरा सीगे ते चवां दी जमीन जिहड़ी ओह डेढ़ां विच सी। पर ये जिहड़ा पिंड सीगा, ये पिंड दी आबादी जिहड़ी आ हद बस नंबर 1 ही सीगा। पढ़न मैं इस स्कूले आउंदा रहा ते उस टाइम ते मैं 10 साल दा हाँ। मेरा 37 का जन्म आ, 6 तरीक 11वां महीना 1937 डेट आ। कल समझ लो मेरा 86 साल पूरे हो गए, 87 चढ़िया, कल 6 तरीक सीगे। कल साडे घर मैं अंबरसर आ गया, मेरे परिवार दे ने गुरुद्वारे जाके मत्था टेकिया, शुकराना किया गुरु का। तो मैं ये गल सारिਆਂ ਨੂੰ ਤੁਹਾਨੂੰ ਦੱਸਣੀ ਚਾਹੁੰਦਾ ਆ भी ये जी जन्म भूम धरती आ जी सी डेढ़ा की, जां ਚੱਕੀਆਂ वाला पिंड जोड़ा एको ही पिंड सी आ। मेरा इसे जन्म होया, तुहाडा भी इस पिंड से जन्म होया है। मैं कि तुहाडे परिवार का मैंबर होने करके आया। मैंबर समझ लो जिदा तुसीं समझे, मेरे भरा भतीजे चाचे ताए जिदा इदा हुंदा है। आपां मैं उस तरह उस रिश्ते नाल आया इत्थे वेखण वास्ते 75 साल बाद। तो मेरियां यादां सी मेरे मन च बड़े चिरां दा सी भी मैं अपना पिंड जाके वेखना है। फिर भाई साहब नाल गल हो गई, सराफत गुजर नाल हो गई, पटवारी साहब नाल गलबात हुई। वो इस तरह भी मैं टीवी चैनलों पर असीं उधर धर्म प्रचार करते बोलते रहे। इन्होंने कोई नंबर आ गया मेरा, इन्होंने गलबात अज तो 8-10 साल पहला करते रहे। चलो फिर इन्होंने भी बड़ा प्यार किया, सानू ननकाना साहब तो लैके आए ने। मैं इत्थे आया ना तुहाडा सारिਆਂ ਦਾ मैं कोई
ਇੰਨਾ ਧੰਨਵਾਦ ਵੀ ਨਹੀਂ ਕਰ ਸਕਦਾ ਜਿੰਨਾ ਤੁਸੀਂ ਮੇਰੇ ਤੇ ਆਸਾਨ ਕਰਿਆ। ਤੁਸੀਂ ਸਾਰੇ ਆਏ ਮਿਲਣ ਵਾਸਤੇ, ਪਰ ਤੁਸੀਂ ਵੀ ਇਸ ਕਰਕੇ ਆਏ। ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਜੀ ਕਰਕੇ, ਤੁਹਾਡੇ ਮੈਂਬਰ ਵਿੱਚੋਂ ਮੈਂਬਰ ਕਿਹੜਾ ਬਣਦਾ ਹੈ? ਜਿਹੜੀ ਪਰਿਵਾਰ, ਜਿਹੜੀ ਮਿੱਟੀ ਜਿਸ ਧਰਤੀ 'ਤੇ ਜਨਮ ਲਿਆ ਹੁੰਦਾ, ਉਹ ਮੈਂਬਰ ਹੁੰਦਾ। ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੀਆਂ ਧੀਆਂ, ਸਾਡੇ ਭਰਾ ਭਤੀਜੇ, ਇਸੇ ਤਰ੍ਹਾਂ ਰਿਸ਼ਤੇ ਹੁੰਦੇ ਜਿਹੜੇ, ਉਹ ਰਿਸ਼ਤੇ ਸਾਰੇ ਆਪਾਂ ਇਹ ਰਿਸ਼ਤਿਆਂ ਨਾਲ ਬੈਠੇ ਆਪਾਂ ਰਲ ਕੇ ਸਾਰੇ। ਮੈਂ ਉਹਨਾਂ ਰਿਸ਼ਤਿਆਂ ਰਾਹੀਂ ਤੁਹਾਨੂੰ ਵੇਖ ਰਿਹਾ ਕਿ ਇਸ ਮਿੱਟੀ 'ਤੇ ਤੁਹਾਡਾ ਜਨਮ ਮੇਰਾ ਵੀ ਹੋਇਆ, ਅਤੇ ਮੈਂ ਇਸ ਰਿਸ਼ਤੇ ਨਾਲ ਵੇਖ ਰਿਹਾ ਤੁਸੀਂ ਆਪਾਂ ਸਾਰਾ ਇੱਕ ਪਰਿਵਾਰ ਬੈਠੇ ਹਾਂ। ਅਤੇ ਸੰਨ 47 ਵਿੱਚ ਅਸੀਂ ਪਟਿਆਲੇ, ਪਹਿਲਾਂ ਅੰਮ੍ਰਿਤਸਰ ਚਲੇ ਗਏ, ਅਸੀਂ ਹੁਣ ਪਟਿਆਲੇ ਰਹਿ ਰਹੇ ਹਾਂ। ਅਤੇ ਅੱਗੇ ਵੀ ਪਹਿਲਾਂ ਕਈ ਵਾਰ ਆਏ, 2-4 ਵਾਰਾਂ, ਪਰ ਹੁਣ ਸਾਡਾ ਕਾਫੀ ਚਿਰ ਤੋਂ ਇਹਨਾਂ ਨਾਲ ਸੰਪਰਕ ਬਣਿਆ, ਤੁਹਾਡੇ ਭਾਈਚਾਰੇ ਨਾਲ, ਵੀ ਇੱਕ ਨਾ ਪਿੰਡ ਵੇਖ ਕੇ ਆਉਣਾ ਬੜਾ ਦਿਲ ਕਰਦਾ। ਹੁਣ ਅਸੀਂ ਜ਼ਮੀਨ ਵੇਖ ਕੇ ਆਏ ਆਪਣੀ, ਉੱਥੇ ਦਿਖਾ ਲਈ ਤੁਹਾਡੇ ਬੰਦਿਆਂ ਨੇ। ਡੇੜ੍ਹਾਂ ਵਿੱਚ ਸਾਡੀ ਜਿਹੜੀ ਜ਼ਮੀਨ ਸੀ, ਮੈਂ ਪਛਾਣ ਲਈ, ਜਿਹੜੀ ਸਾਡਾ ਖਾਲ ਸੀਗਾ, ਜ਼ਮੀਨ ਸੀ, ਇਹਨਾਂ ਨੇ ਫੋਟੋ ਫਾਟੋ ਲਾਈ ਆ। ਸੋ ਇਹ ਮੈਂ ਕਿਹੜੀਆਂ ਕਿ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ। ਤੁਸੀਂ ਆਏ ਸਾਰੇ, ਹੈ ਜੀ, ਮੈਂ ਤੁਹਾਨੂੰ ਜੀ ਆਇਆਂ ਨਾ। ਕੋਈ ਤੇ ਮੇਰੇ ਲੈ ਕੇ ਸੇਵਾ ਹੋਵੇ, ਮੈਂ ਤਾਂ ਹਾਜ਼ਰ ਖੜਾ ਹਾਂ। ਅਤੇ ਆਪਣਾ ਜਿੰਨਾ ਵੀ ਆਪਣਾ ਯੋਗਦਾਨ ਹੈ, ਮੈਂ ਆਪਣੇ ਆਪ ਤੋਂ ਇਸ ਕਰਕੇ ਸਾਰੇ ਪਰਿਵਾਰ ਮੈਂਬਰ ਕਰਕੇ ਮਿਲਣ ਵਾਸਤੇ ਆਇਆ। ਸਾਰਿਆਂ ਦਾ ਮੈਂ ਇੱਥੇ ਜੀ ਆਇਆਂ ਨਾ ਧੰਨਵਾਦ ਕਰਦਾ। ਤੁਸੀਂ ਸਾਰੇ ਆਏ ਜੋ, ਹਾਂਜੀ। ਕਾਫੀ ਸਾਰੇ ਬੰਦੇ ਜਿਹੜੇ ਸੀ ਇਸ ਪਿੰਡ ਦੇ ਮੈਨੂੰ ਪੁਰਾਣੇ ਜਾਣਦੇ, ਭੁੱਲ ਭੱਲ ਗਏ। ਮੈਂ ਪਹਿਲਾਂ ਡਾਇਰੀ 'ਚ ਨਾਂ ਲਿਖਿਆ ਅੱਜ ਤੋਂ 20-25 ਸਾਲ ਪਹਿਲਾਂ, ਜਿਹੜਾ ਉੱਥੇ ਵੀ ਮੈਨੂੰ 8-10 ਬੰਦੇ ਨਾਂ ਯਾਦ ਸੀਗੇ, ਜਿਹੜੇ ਸਾਡੇ ਪੁਰਾਣੇ ਬਜ਼ੁਰਗ। ਜੱਲੂ ਸੀ, ਪਰਾਲੀ ਸੀ, ਆਮਾ ਲੁਹਾਰ ਸੀ, ਗੁਲਾਬਾ ਤੇਲੀ ਸੀ, ਮੋਖਾ ਸੀ, ਇਹ ਜਿਹੜੇ ਸਾਡੇ ਡੇੜ੍ਹਾਂ ਵਿੱਚ ਸੀ। ਇੱਥੇ ਵੀ 8-10 ਬੰਦੇ ਦੇ ਨਾਂ ਮੈਨੂੰ ਯਾਦ ਸੀ, ਕਿਉਂਕਿ ਇੱਥੇ ਪੜ੍ਹਨ ਆਉਂਦੇ ਹੁੰਦੇ ਸਾਂ, ਅਤੇ ਪਤਾ ਤਾਂ ਲੈਂਦਾ। ਉੱਦਾਂ ਹੀ ਦਿਮਾਗ 'ਚ ਮੇਰੇ ਯਾਦਾਂ ਰਹਿ ਗਈਆਂ, ਉੱਦਾਂ ਘੜੀਆਂ। ਮੈਂ ਥੋੜ੍ਹਾ ਤੁਹਾਨੂੰ ਨਾਂ ਦੱਸਣਾ ਵੀ ਚਾਹੁੰਦਾ, ਥੋੜ੍ਹੇ ਜਿਹੇ ਮੇਰੇ ਕੋਲ ਲਿਖੇ ਹੋਏ ਆ। ਅਸੀਂ ਮਕਬੂਲ ਅਹਿਮਦ, ਹਾਂਜੀ, ਨੰਬਰਦਾਰ ਚਾਕਰ, ਪਿੰਡ ਚੱਕੀਆਂ ਵਾਲਾ। ਚਾਕਰ ਨੰਬਰਦਾਰ ਦਾ ਭਰਾ ਮਖਣਾ। ਮੇਹਰਦੀਨ ਤਰਖਾਨ, ਭਰਾ ਮੰਦੀ ਤਰਖਾਨ ਲੋਹਾਰ, ਹਾਂਜੀ। ਇੱਧਰ ਆ ਗਿਆ ਗੌਂਸ ਤਰਖਾਨ, ਇੱਕ ਨੂਰਾ ਤੇਲੀ, ਇੱਕ ਰਜਵਲੀ ਮੋਹਣਾ, ਇੱਕ ਖਾਨੂ ਬਹਾਦਰ ਖੇਤਾਂ ਵਿੱਚ ਰਹਿੰਦਾ ਸੀ। ਇੱਥੇ ਚੱਕੀਆਂ ਵਾਲੀ ਦੀ ਗੱਲ ਆ। ਇੱਕ ਇਹ ਹੈਗਾ ਰਜਾਵਲੀ ਸਪੈਤਪੋਸ਼ ਸੀ ਇੱਥੇ ਆਪਣੇ ਖੇਤਾਂ, ਹਾਂਜੀ, ਹਾਂ। ਅਤੇ ਇੱਕ ਗੁਲਾਬਾ ਤੇਲੀ, ਇਹ ਉੱਥੇ ਡੇੜ੍ਹਾਂ 'ਚ ਸੀ। ਮਹਿੰਗਾ ਹੱਡੇ ਰੁੜੇ ਵਾਲਾ ਸੀਗਾ, ਅਤੇ ਆਮਾ ਲੁਹਾਰ ਸੀਗਾ ਉੱਥੇ ਦਾ, ਹਾਂਜੀ। ਅਤੇ ਗੁੱਜਰ ਚੱਕੀਆਂ ਵਾਲੇ ਦਾ ਹੋ ਗਿਆ ਇੱਥੇ ਦਾ। ਇੱਕ ਚੱਕੀਆਂ ਵਾਲੇ ਦਾ ਹੋ ਗਿਆ ਜੈਲਦਾਰ ਝੋਕ ਵਾਲਾ, ਜੈਲਦਾਰ ਝੋਕ ਵਾਲਾ ਮੀਆਂ ਸਜੌਲ। ਇਹ ਪੁਰਾਣੇ ਹੁੰਦੇ ਉਸ ਟਾਈਮ 'ਤੇ, ਹਾਂਜੀ। ਫੱਤੂ ਅਲੀ, ਜਾਤ ਤੇਲੀ, ਮੋਖਾ ਅਤੇ ਚਾਵਾ, ਜੱਲੂ ਪਰਾਲੀ, ਇਹ ਗੋਤ ਡੇਢ, ਇਹ ਡੇੜ੍ਹਾਂ ਪਿੰਡ, ਹਾਂਜੀ। ਇਹ ਮੈਨੂੰ ਪੁਰਾਣੇ ਨਾਂ ਇਸ ਤਰ੍ਹਾਂ ਜ਼ਬਾਨੀ ਯਾਦ ਸੀ। ਅਤੇ ਪੁਰਾਣੀ ਇੱਕ ਡਾਇਰੀ ਜੀ ਲਿਖੇ ਬਾਅਦ ਤੋਂ 20-25 ਸਾਲ ਪਹਿਲਾਂ, ਉਦੋਂ ਵੀ ਇੱਕ ਨਾ ਬਣਿਆ ਸੀ, ਗੇਟ ਜਿਹਾ ਬਣੇ ਨਾ ਆਏ ਨਾ, ਅਤੇ ਉਹਦਾ ਮੈਨੂੰ ਉਹ ਵੈਸੇ ਜ਼ਬਾਨੀ ਯਾਦ ਸੀ। ਜਦੋਂ ਇੱਥੋਂ ਗਏ ਯਾਦਾਂ ਮੈਨੂੰ ਸਾਰੀਆਂ ਉਸੇ ਤਰ੍ਹਾਂ ਹੀ ਉਹ ਮੇਰੇ ਦਿਮਾਗ 'ਤੇ ਸੀ। ਅੱਜ ਤੁਸੀਂ ਉਹ ਮੇਰੀਆਂ ਸਾਰੀਆਂ ਯਾਦਾਂ ਪੂਰੀਆਂ ਕਰਦੇ ਹੋ। ਤੁਸੀਂ ਅੱਜ ਮੈਂ ਕਿਹਾ ਆਪਣੇ ਪਰਿਵਾਰ 'ਚ ਬਹਿ ਕੇ ਨਾ, ਮੈਂ ਨਹੀਂ ਦੱਸ ਸਕਦਾ, ਮੈਨੂੰ ਇੰਨੀ ਖੁਸ਼ੀ ਆ। ਮੈਂ ਨਹੀਂ ਦੱਸ ਸਕਦਾ, ਮੈਨੂੰ ਇੰਨੀ ਖੁਸ਼ੀ ਆ ਆਪਣੇ ਪਰਿਵਾਰ 'ਚ ਬੈਠਾ। ਮੇਰਾ ਪਰਿਵਾਰ ਕਿਉਂ, ਪਰਿਵਾਰ ਕਿੱਦਾਂ ਮੰਨਿਆ ਜਾਂਦਾ ਹੈ? ਦੂਆ ਪਿੰਡ ਹੱਦ ਬਦਲ ਜਾਂਦੀ ਆ। ਤੁਸੀਂ ਇਸ ਪਿੰਡ ਦੇ ਜੰਮ ਪਾਲੇ, ਮੈਂ ਵੀ ਇਸ ਪਿੰਡ ਦਾ ਜੰਮ ਪਾਲਿਆ। ਪਰਿਵਾਰ ਇੱਥੇ ਬਣਦਾ ਹੈ। ਤੁਸੀਂ ਸਾਰੇ ਮੇਰਾ ਪਰਿਵਾਰ, ਮੈਂ ਆਪਣੇ ਪਰਿਵਾਰ 'ਚ ਬਹਿ ਕੇ ਨਾ ਇੰਨੀ ਖੁਸ਼ੀ ਮਹਿਸੂਸ ਕਰ ਰਿਹਾ, ਮੈਂ ਕੋਈ ਦੱਸ ਨਹੀਂ ਸਕਦਾ। ਮੇਰੀ ਆਪਣੀ ਜ਼ਬਾਨ ਤੋਂ ਨਹੀਂ ਦੱਸਿਆ ਜਾ ਸਕਦਾ। 75 ਸਾਲਾਂ ਬਾਅਦ, ਹਾਂਜੀ, ਮੈਨੂੰ ਯਾਦਾਂ ਆਈਆਂ। ਚਲੋ ਕੁਝ ਪਹਿਲਾਂ ਵੀ ਸੀ, ਪਰ ਯਾਦਾਂ ਹੁਣ ਮੇਰੀਆਂ ਪੂਰੀਆਂ ਹੋ ਗਈਆਂ। ਇਹਨਾਂ ਦਾ ਭਾਈ ਸਾਹਿਬ ਹੋਣਾ ਦਾ, ਜਿਨ੍ਹਾਂ ਨੇ ਮੇਰਾ ਮੇਲ ਮਿਲਾਪ ਕਰਾਇਆ ਤੁਹਾਡੇ ਪਿੰਡ ਨਾਲ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੇਲ ਜੋਲ ਕਰਾਇਆ। ਇਹ ਵੀ ਇੱਕ ਤਰ੍ਹਾਂ ਵਿਚੋਲਗੀ ਦੀ, ਵਿਚੋਲਿਆਂ ਵਾਲਾ ਕੰਮ ਕਰਿਆ ਇਹਨੇ ਬੜਾ। ਮੈਂ ਇਹਦਾ ਵੀ ਧੰਨਵਾਦ ਕਰਦਾ। ਤੁਹਾਡੇ ਸਾਰਿਆਂ ਨੇ ਦਰਸ਼ਨ ਕਰਾਏ, ਸਾਰਿਆਂ ਨੇ ਮੇਲ ਕਰਾਇਆ। ਮੈਂ ਆਪਣੇ ਪਰਿਵਾਰ 'ਚ ਬਹਿ ਕੇ ਬਹੁਤ ਹੀ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ, ਹਾਂਜੀ। ਅਤੇ ਮੈਂ ਤੁਹਾਡਾ ਇੱਥੇ ਆਇਆ ਦਾ ਵੀ ਜੀ ਆਇਆ ਨਾ, ਅਤੇ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਸਾਰਿਆਂ ਦੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹਨਾਂ ਬਜ਼ੁਰਗਾਂ ਦੀ ਅਸੀਂ ਤਕਰੀਬਨ 99 'ਚ ਪਹਿਲੀ ਵਾਰੀ ਪਾਕਿਸਤਾਨ 'ਚ ਇਕੱਠੇ ਹੋਏ ਸੀਗੇ, ਅਤੇ ਉਹ ਤੋਂ ਬਾਅਦ ਸਾਡਾ ਮਿਲਾਪ ਸ਼ੁਰੂ ਹੋ ਗਿਆ। ਇੱਥੇ ਪਾਕਿਸਤਾਨ 'ਚ ਇਕੱਠੇ ਹੁੰਦੇ ਰਹੇ, ਇੰਡੀਆ 'ਚ ਵੀ ਅਸੀਂ ਇਕੱਠੇ ਰਹੇ। ਕਾਫੀ ਦੇਰ ਤੋਂ ਸਾਡਾ ਮਿਲਾਪ ਹੈ। ਸਾਡੇ ਤਾਂ ਇਹ ਬਾਪੂ ਬਜ਼ੁਰਗ ਆ। ਹੁਣ ਇਹਨਾਂ ਦੀ ਕਈ ਸਾਲ ਦੀ ਇੱਛਾ ਸੀ ਕਿ ਮੇਰਾ ਜਿਹੜਾ ਜੰਮ ਪਲਿਆ ਪਾਕਿਸਤਾਨ ਦਾ, ਮੈਂ ਇਹ ਪਿੰਡ ਦੇਖਣਾ ਆਪਣਾ।
ਪਰ ਸਾਡੇ ਕੋਲ ਪਾਬੰਦੀਆਂ ਬਹੁਤ ਹੁੰਦੀਆਂ, ਸਾਡੇ ਤੇ ਕੰਡੀਸ਼ਨਾਂ ਬਹੁਤ ਲੱਗੀਆਂ ਹੁੰਦੀਆਂ, ਸਾਡਾ ਬਾਹਰ ਨਿਕਲਣਾ ਬੜਾ ਮੁਸ਼ਕਲ ਆ। ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਐਤਕੀ ਜੋ ਮਰਜ਼ੀ ਹੋਵੇ ਤੁਹਾਡੇ ਪਿੰਡ ਅਸੀਂ ਲੈ ਕੇ ਜਾਵਾਂਗੇ। ਤੇ ਕੱਲ੍ਹ ਦਾ ਅਸੀਂ ਇੰਤਜ਼ਾਮ ਸਾਰਾ ਕੀਤਾ ਸੀਗਾ ਤੇ ਅੱਜ ਇਹਦੀ ਕੱਲ੍ਹ ਰਾਤੀ ਪਹੁੰਚਣਾ ਸੀ, ਪਰ ਉਦੋਂ ਬਾਘੇ ਬਾਰਡਰ ਤੋਂ ਆਉਂਦੇ ਇਹਨਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ। ਸਵੇਰੇ 3 ਵਜੇ ਪਹੁੰਚੇ ਆ। ਇਹ ਪਿੰਡ ਦੇ ਚਾਅ ਦੇ ਵਿੱਚ ਸੁੱਤੇ ਵੀ ਨਹੀਂ ਹੈਗੇ, ਆ ਕੇ ਨਹਾ ਕੇ ਤੇ ਫਟਾਫਟ ਰੋਟੀ ਖਾ ਕੇ ਕਹਿੰਦੇ ਵੀ ਚੱਲੀਏ ਪਿੰਡ ਤੋਂ। ਹਾਂਜੀ, ਤੇ ਇਹਨਾਂ ਦੀ ਬਹੁਤ ਵੱਡੀ ਖੁਆਇਸ਼ ਸੀ ਕਿ ਮੈਂ ਆਪਣਾ ਪਿੰਡ ਦੇਖਣਾ, ਮੈਂ ਆਪਣੇ ਸਾਰੇ ਬੱਚੇ ਭਰਾ ਭਤੀਜੇ ਦੇਖਣੇ ਆ, ਬੱਚੀਆਂ ਆਪਣੀਆਂ ਦੇਖਣੀਆਂ। 75 ਸਾਲ ਬਾਅਦ ਇਹ ਮੁੜ ਕੇ ਆਏ ਆ। 9 ਸਾਲ ਦੇ ਸੀ ਜਿਸ ਵੇਲੇ ਇੱਥੋਂ ਹੋ ਗਏ ਆ। ਮੇਰਾ 6 ਤਰੀਕ ਕੱਲ ਇਹਨਾਂ ਦਾ ਬਰਥਡੇ ਸੀ, ਕੱਲ ਮੇਰੀ ਡੇਟ ਸੀਗੀ। ਹਾਂਜੀ, ਕੱਲ ਅਸੀਂ ਤੇ ਅੰਮ੍ਰਿਤਸਰ ਸੀ ਤੇ ਫਿਰ ਮੈਂ ਫੋਨ ਕਰਿਆ ਸਾਡੇ ਪਰਿਵਾਰ ਨੇ, ਸਾਡੀ ਜਿੱਦਾਂ ਤਰੀਕਾ ਸਾਡਾ ਸਾਰੇ ਪਰਿਵਾਰ ਨੇ ਗੁਰਦੁਆਰੇ ਜਾ ਕੇ ਅਰਦਾਸ ਕਰਤੀ, ਭਾਈ ਤੇ ਦੇਗ ਕਰਾਤੀ। ਹਾਂਜੀ, ਤੇ ਆਪਣਾ ਸੁੱਖ ਸ਼ਾਂਤੀ ਰਵੇ। ਹਾਂਜੀ, ਕੱਲ ਮੇਰਾ 6 ਤਰੀਕ 11ਵਾਂ ਮਹੀਨਾ 1937 ਮੇਰੀ ਜਨਮ ਡੇਟ ਆ। ਹਾਂਜੀ, ਕੱਲ 86 ਸਾਲ ਦੇ ਹੋਏ ਆ। ਹਾਂ, ਮੈਂ ਤਾਂ ਇਹਨਾਂ ਨੂੰ 16 ਸਾਲ ਦੇ ਸਮਝਦਾ, ਪਰ ਇਹ 86 ਕਹੀ ਜਾਂਦੇ ਆ। ਇੱਕ ਗੱਲ ਮੈਂ ਸਾਰਿਆਂ ਨੂੰ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਵੀ ਮੈਂ ਉਹਦਾ ਧਰਮ ਪ੍ਰਚਾਰ ਕਰਦਾ। ਤੁਸੀਂ ਮੈਂ ਜੋ ਆਪਣੀ ਜ਼ਿੰਦਗੀ ਦੇ ਤਜਰਬੇ 'ਚ ਵੇਖਿਆ ਉਹ ਗੱਲ ਇਹ ਆ, ਸਭ ਤੋਂ ਪਹਿਲੀ ਗੱਲ ਤੇ ਸੱਚ ਬੋਲਣਾ। ਸੱਚ ਬੋਲਣਾ, ਰੱਬ ਦਾ ਨਾਂ ਲੈਣਾ। ਰੱਬ ਦਾ ਨਾਂ ਕਿਸੇ ਤਰੀਕੇ ਲੈ ਲਓ, ਕੋਈ ਅੱਲਾ ਅੱਲਾ ਕਹਿ ਲੈ, ਵਾਹਿਗੁਰੂ ਕਹਿ ਲੈ, ਕੋਈ ਰਾਮ ਰਾਮ ਕਹਿ ਲੈ, ਅੱਲਾ ਅੱਲਾ ਤੁਸੀਂ ਕਹਿੰਦੇ ਤੁਹਾਡਾ ਧਰਮ ਆ, ਮੁਬਾਰਕਾਂ ਤੁਹਾਨੂੰ ਹੋਣ। ਪਰ ਇਹ ਨਹੀਂ ਵੀ ਇੱਕ ਨਾ ਸਵੇਰੇ ਪੜ੍ਹ ਲਿਆ ਤੇ ਤੁਸੀਂ ਇਹ ਤੇ ਜੇ ਤੁਸੀਂ ਜਿੰਨਾ ਪੜ੍ਹੋਗੇ ਉਨੀ ਤੁਹਾਡੀ ਆਤਮਾ ਸੁਚੇਤ ਹੋਊ, ਤੈਨੂੰ ਦਵਾਈ ਖਾਣ ਦੀ ਲੋੜ ਨਹੀਂ। ਮੈਂ ਹੁਣ ਤੁਹਾਨੂੰ ਵਾਅਦਾ ਨਾ ਮੈਂ ਦਵਾਈ ਨਹੀਂ ਖਾਂਦਾ, ਮੈਂ ਡਾਕਟਰ ਕੋਲ ਨਹੀਂ ਜਾਂਦਾ, ਮੈਂ ਡਾਕਟਰ ਨੂੰ ਬੁਖਾਰਦਾ ਹੀ ਨਹੀਂਗਾ, ਮੈਨੂੰ ਕੀ ਲੋੜ ਆ, ਮੈਂ ਡਾਕਟਰ ਕੋਲ ਜਾਂਦਾ ਹੀ ਨਹੀਂਗਾ। ਡਾਕਟਰ ਦਾ ਉੱਤੇ ਬੈਠਾ, ਜਿਹੜੇ ਡਾਕਟਰ ਨੇ ਨਬਜ਼ਾਂ ਚਲਾਈਆਂ ਉਹਨੂੰ ਨਹੀਂ ਪਤਾ। ਮੈਂ ਦਵਾਈ ਨਹੀਂ ਖਾਂਦਾ, ਮੈਂ ਜਾਂਦਾ ਨਹੀਂ ਡਾਕਟਰ ਕੋਲ। ਇਸ ਉਮਰ 'ਚ ਮੈਨੂੰ ਟੈਨਸ਼ਨ ਨਹੀਂ, ਕੋਈ ਦਵਾਈ ਨਹੀਂ, ਕੋਈ ਮੇਰੇ ਗੋਡੇ ਨਹੀਂ ਦੁਖਦੇ, ਕੋਈ ਹੱਥ ਨਹੀਂ, ਲੱਕ ਨਹੀਂ ਦੁਖਦੇ, ਨਾ ਮੈਂ ਦਵਾਈ ਖਾਵਾਂ ਨਾ ਮੈਂ ਡਾਕਟਰ ਕੋਲ ਜਾਵਾਂ। ਪਰ ਇਹ ਮੈਂ ਤੁਹਾਡੇ ਵਾਸਤੇ ਵੀ ਆਨਾ ਹੈ, ਹਰ ਬੰਦੇ ਵਾਸਤੇ ਆ। ਇਹ ਮਨੁੱਖਾ ਜਨਮ ਮਿਲਿਆ, ਜਿੰਨਾ ਵੱਧ ਤੋਂ ਵੱਧ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਜੋ ਕਹਿ ਸਕਦੇ ਨਾ ਉਹਨਾਂ ਕਹੋ, ਉਨੀ ਤੁਹਾਡੀ ਜ਼ਿੰਦਗੀ ਸਫਲ ਆ। ਨਾ ਦੁੱਖ ਆਵੇ ਨਾ ਤਕਲੀਫ ਆਵੇ, ਤੁਹਾਡੀਆਂ ਆਤਮਾ ਸਿਰੇ ਤੁਹਾਡੀ ਜ਼ਿੰਦਗੀ ਸਫਲ ਹੋਏਗੀ। ਸਫਲ ਜ਼ਿੰਦਗੀ ਤਾਂ ਹੋ ਸਕਦੀ ਆ ਜੇ ਤੁਸੀਂ ਰੱਬ ਦਾ ਨਾਂ ਲਓਗੇ। ਤੇ ਇੱਕ ਬੰਦਾ ਹੀ ਆ ਜਿਹੜੀ ਰੱਬ ਦੀ ਹੋਂਦ ਆ, ਜਿਹਨੂੰ ਇਸ ਦਾ ਗੱਲ ਦਾ ਗਿਆਨ ਆ, ਭਲਾ ਕਰਨ ਦਾ ਬੁਰਾ ਕਰਨ ਦਾ। ਭਲਾ ਕਰੋਗੇ ਤਾਂ ਤੁਹਾਡਾ ਅਗਲਾ ਬੰਦਾ ਵੀ ਸਾਫ਼ ਆ, ਤੇ ਜੇ ਕੋਈ ਬੁਰਾ ਕਰੇ ਉਹਦਾ ਹੈ ਹੀ ਆ। ਹਾਂਜੀ, ਸੋ ਇਸ ਕਰਕੇ ਭਲਾ ਕਰੋ ਤੇ ਭਲੇ ਬਣੇ ਤੁਰੋ, ਆਪਣੀ ਹੱਥੀਂ ਕਮਾਈ ਕਰਕੇ ਖਾਓ, ਕਿਸੇ ਦਾ ਦਿਲ ਨਾ ਦਿਖਾਓ। ਦਿਲ ਦਿਖਾਉਣਾ ਵੀ ਸਭ ਤੋਂ ਵੱਡੀ ਗੱਲ ਆ। ਸੱਚ ਬੋਲਣਾ ਸਭ ਤੋਂ ਇਹ ਤੋਂ ਵੱਡੀ ਦੁਨੀਆ ਤੇ ਹੋਰ ਗੱਲ ਹੀ ਕੋਈ ਨਹੀਂ ਗੀ। ਸੱਚ ਬੋਲਣਾ, ਸੁਖੀ ਰਹਿਣਾ। ਸੱਚ ਬੋਲਣਾ, ਕਮਾਈ ਕਰੋ, ਆਪਣੇ ਬੱਚਿਆਂ ਨਾਲ ਪਿਆਰ ਕਰੋ, ਆਪਣੇ ਪਰਿਵਾਰਾਂ ਨਾਲ ਕਰੋ, ਕਿਸੇ ਸ਼ਰੀਕਾ ਨਾ ਰੱਖੋ। ਵੇਖੋ, ਜਿਹੜਾ ਬੰਦੇ ਨਾਲ ਕਿਸੇ ਨਾਲ ਕਰਦਾ ਨਾ, ਈਰਖਾ ਕਰਦਾ, ਉਹ ਤਾਂ ਰੱਬ ਨਾਲ ਹੀ ਕਰਦਾ ਹੈ, ਉਹ ਆਪਣੇ ਆਪ ਨਾਲ ਵੀ ਕਰਦਾ ਹੈ। ਇਸ ਨਾਲ ਈਰਖਾ ਨਾ ਕਰੋ। ਪਰ ਜਿੰਨਾ ਵੱਧ ਤੋਂ ਵੱਧ, ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਰੱਬ ਰੱਬ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਦੇ ਉਨਾ ਹੀ ਕਰੋ। ਤੁਸੀਂ ਅੱਲਾ ਅੱਲਾ ਕਰੀ ਜਾਓ, ਰਾਤ ਦਿਨ ਕਰੀ ਜਾਓ, ਕੋਈ ਰੋਕਦਾ ਹੈ? ਤੁਸੀਂ ਟਾਈਮ ਮਸਜਿਦ ਤੇ ਜਾਂਦੇ ਪੜ੍ਹਦੇ, ਨਮਾਜ਼ਾਂ ਪੜ੍ਹਦੇ। ਅਸੀਂ ਵੀ ਤੜਕੇ ਉੱਠ ਕੇ ਬਾਣੀ ਪੜ੍ਹਦੇ, ਪਰ ਦਿਨ 'ਚ ਕਢਾੜਦੇ ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ। ਸੱਚ ਬੋਲੋ ਤੇ ਆਪਣਾ ਰੱਬ ਦਾ ਨਾਮ ਅੱਲਾ ਦਾ ਲਓ, ਤੁਹਾਡੀਆਂ ਜ਼ਿੰਦਗੀਆਂ ਹੀ ਸਫਲ ਹੋ ਜਾਣਗੀਆਂ। ਜ਼ਿੰਦਗੀਆਂ ਸਫਲ ਹੋ ਜਾਣਗੀਆਂ। ਤੁਹਾਨੂੰ ਕਿਸੇ ਕੋਲ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਗੀ, ਕਿਸੇ ਨੂੰ ਦਵਾਈ ਖਾਣ ਦੀ ਲੋੜ ਨਹੀਂ ਗੀ, ਕਿਸੇ ਨੂੰ ਕਿਸੇ ਨੂੰ ਟੈਨਸ਼ਨ ਦੀ ਨਹੀਂ ਹੁੰਦੀ। ਇਹ ਸਾਇੰਸ ਦਾ ਯੁੱਗ ਆ, ਸਾਰੀ ਦੁਨੀਆ ਟੈਨਸ਼ਨ 'ਚ ਪਈ ਆ, ਪਰ ਉਹਨੂੰ ਬਚਾ ਕੌਣ ਸਕਦਾ? ਇੱਕੋ ਦਵਾਈ ਆ, ਰੱਬ ਦਵਾਈ ਆ। ਰੱਬ ਨੂੰ ਮਿਲਾਪ ਕਰੋ, ਸਾਰੀਆਂ ਜਿਹੜੀਆਂ ਦਵਾਈਆਂ ਉਹਦਾ ਇਲਾਜ ਰੱਬ ਆ। ਰੱਬ ਨੂੰ ਮਿਲਣਾ, ਅੱਲਾ ਨੂੰ ਮਿਲਣਾ, ਪਰਮਾਤਮਾ ਨੂੰ। ਉਹਦੇ ਨਾਂ ਤੇ ਭਾਵੇਂ ਕਿੰਨੇ ਕਿਲੋ 100 ਨਾਂ 1000 ਕਿਲੋ। ਹੁਣ ਆਪੋ ਆਪਣੇ ਧਰਮਾਂ ਦੇ ਹਿਸਾਬ ਨਾਲ, ਜਿੱਦਾਂ ਕੋਈ ਈਸਾਈ ਕਿੱਦਾਂ ਕਹਿੰਦੇ ਆ, ਮੁਸਲਮਾਨ ਕਿੱਦਾਂ, ਹਿੰਦੂ ਕਿੱਦਾਂ, ਸਿੱਖ, ਪਰ ਰੱਬ ਤੇ ਇੱਕੋ ਹੀ ਆ। ਉਹ ਤੇ ਇੱਕੋ ਹੀ ਆ। ਉਹਦੇ ਨਾਂ ਦੇ ਗਿਣੇ ਨਹੀਂ ਜਾਂਦੇ, ਹਜ਼ਾਰਾਂ ਲੱਖਾਂ ਗਿਣ ਲਓ ਨਾ। ਜਿਹੜੇ ਨਾਮ ਨਾਲ ਤੁਸੀਂ ਉਹਨੂੰ ਪੁਕਾਰਦੇ, ਉਸ ਨਾਂ ਨਾਲ ਪੁਕਾਰੋ, ਦਿਨੇ ਰਾਤ ਪੁਕਾਰੋ ਉਹਨੂੰ। ਹਰ ਕੰਮ ਕਰਨ ਲੱਗੇ ਉਹਨੂੰ ਯਾਦ ਕਰਕੇ ਤੁਰੋ। ਜਿੱਧਰ ਕਿਤੇ ਜਾਣਾ ਤਾਂ ਵੀ ਉਹਨੂੰ ਯਾਦ ਕਰਕੇ ਤੁਰੋ। ਜੇ ਕੋਈ ਕੰਮ ਕਰਨਾ ਤਾਂ ਵੀ ਉਹਨੂੰ ਯਾਦ ਕਰਕੇ ਤੁਰੋ। ਰੋਟੀ ਖਾਣ ਲੱਗੇ ਤਾਂ ਵੀ ਉਹਨੂੰ ਯਾਦ ਕਰੋ। ਪਾਣੀ ਪੀਣਾ ਤਾਂ ਵੀ ਉਹਨੂੰ ਯਾਦ ਕਰੋ। ਤੁਹਾਡੀ ਜ਼ਿੰਦਗੀ 'ਚ ਤਬਦੀਲੀ ਆ ਜਾਏਗੀ, ਤੁਹਾਡੀ ਜ਼ਿੰਦਗੀ 'ਚ ਤਬਦੀਲੀ ਆ ਜਾਏਗੀ। ਹਾਂਜੀ, ਸੋ ਜੀ ਮੈਂ ਜਿੰਨਾ ਅੱਜ ਮੇਰਾ ਦਿਲ ਖੁਸ਼ ਹੈ, ਮੈਂ ਕੁਛ ਦੱਸ ਨਹੀਂ ਸਕਦਾ। ਜਿੰਨਾ ਮੈਂ ਆਪਣੇ ਪਰਿਵਾਰ 'ਚ ਬੈਠਾ, ਜਿੱਦਾਂ ਜਿਹੜੀਆਂ ਮੇਰੀਆਂ ਇੱਛਾ ਸੀ, ਮਨ ਵਿੱਚ ਸੀ, ਉਹ ਅੱਜ ਪੂਰੀਆਂ ਹੋ ਗਈਆਂ ਸਾਰੀਆਂ ਦੀਆਂ ਸਾਰੀਆਂ। ਹੁਣ 75 ਸਾਲਾਂ ਬਾਅਦ ਕੋਈ ਸਦੀ ਪੂਰੀ ਲੰਘ ਗਈ, ਕੋਈ 75 ਸਾਲ ਥੋੜ੍ਹੇ ਨਹੀਂ ਹੁੰਦੇ। ਅਤੇ ਮੈਂ ਉਸੇ ਤਰ੍ਹਾਂ ਹੀ ਜਿੱਦਾਂ ਇੱਕ ਜਵਾਨ ਬੰਦਾ ਦਾ ਉਹਦੇ ਵਾਂਗੂ ਮੈਂ ਤੁਹਾਡੇ ਵਿੱਚ ਬੈਠਾ ਹਾਂ ਜੀ। ਅਤੇ ਇਹ ਸਾਰਾ ਸਾਡਾ ਪਰਿਵਾਰ, ਮੈਂ ਉੱਥੇ ਵੀ ਗਏ ਹਾਂ, ਕਾਫੀ ਸਾਰੇ ਬੰਦੇ ਮਿਲੇ। ਅੱਜ ਡੇਢਾਂ ਵੀ ਸਾਡੀ ਰਿਹਾਇਸ਼ ਸੀ, ਇੱਥੇ ਪੜ੍ਹਦੇ। ਇੱਥੇ ਸਾਡੇ 8-10 ਰਿਸ਼ਤੇਦਾਰ ਵੀ ਸੀ।
ਇਹ ਨੁੱਕਰ ਜਿਹੇ ਸਕੂਲ ਦੇ ਤੇ ਮੇਰੀ ਭੈਣ ਵੱਡੀ ਵਿਆਹੀ ਹੁੰਦੀ ਸੀ, ਛੋਟੀ ਮੇਰੀ ਭੈਣ ਅਗਲੇ ਬੰਨੇ ਹੁੰਦੀ ਸੀ। ਉਹ ਸਾਰੇ ਉਧਰ ਚਲੇ ਗਏ ਜਦੋਂ ਅਸੀਂ ਗਏ ਸਨ 47 'ਚ। ਅਸੀਂ 47 ਤੋਂ ਤੁਰੇ ਹਾਂ, 47 ਪਿੰਡ 'ਚੋਂ ਤੁਰੇ। ਮੈਨੂੰ ਉਹ ਡੇਟ ਵੀ ਯਾਦ ਆ। ਅਸੀਂ 30 ਅਗਸਤ ਵਾਲੇ ਦਿਨ ਤੁਰੇ ਹਾਂ ਤੇ 15 ਭਾਦੋਂ 30 ਅਗਸਤ ਵਾਲੇ ਦਿਨ ਉੱਥੋਂ ਅਸੀਂ ਸਿੱਧੇ ਵਾਇਆ ਸਮੁੰਦਰੀ ਹੁੰਦੇ ਹੁੰਦੇ ਅਸੀਂ ਚਲੇ ਗਏ ਪਾਕਿਸਤਾਨ ਨੂੰ। ਬੱਲੋ ਕੇ ਰਿਹਾੜ 'ਤੇ ਕਾਫੀ ਚਿਰ ਰੁਕੇ ਰਹੇ। ਹਾਂਜੀ, ਜਿਹੜੇ ਅਸੀਂ ਜਾਂਦੇ ਹਾਂ, ਅਸੀਂ ਬੱਲੋ ਕੇ ਰਿਹਾੜ ਤੋਂ ਜਾਂਦੇ ਹਾਂ ਉੱਧਰ ਨੂੰ। ਜਿਹੜੇ ਤੁਹਾਡੇ ਉੱਧਰੋਂ ਆ ਰਹੇ ਉਹ ਹਸੈਨੀ ਵਾਲੇ ਤੋਂ ਫਿਰੋਜ਼ਪੁਰ ਨੂੰ ਆ ਰਹੇ ਸੀ। ਸੋ ਉਹ ਤੇ ਉਹ ਸਮੇਂ ਦੀਆਂ ਸਰਕਾਰਾਂ ਸਾਨੂੰ ਉਹਨਾਂ ਤੋਂ ਗਿਲਾ ਸੀ। ਜੇ ਆਪਣੇ ਪਰਿਵਾਰ ਦੀ ਗੱਲ ਕਰਦੇ ਹਾਂ ਮੈਂ ਤੇ, ਠੀਕ ਹੈ ਨਾ, ਉਹ ਸਮੇਂ ਦੀ ਉੱਦਾਂ ਅਸੀਂ ਜਿੱਦਾਂ ਸਰਕਾਰਾਂ ਕਰਾ ਲਿਆ। ਪਰ ਅੱਜ ਮੈਂ ਜਿੰਨੀ ਖੁਸ਼ੀ ਮੈਨੂੰ ਹੈਗੀ ਆ, ਮੈਂ ਨਹੀਂ ਕੁਝ ਦੱਸ ਸਕਦਾ। ਮੈਂ ਸਾਰਿਆਂ ਦਾ ਫੇਰ ਦੁਬਾਰਾ ਜੀ ਆਇਆਂ ਧੰਨਵਾਦ ਵੀ ਕਰਦਾ ਵੀ ਤੁਸੀਂ ਆ ਕੇ ਮੈਨੂੰ ਸਾਰੇ ਦਰਸ਼ਨ ਦਿੱਤੇ, ਮਿਲੇ ਜੋ। ਮੈਂ ਆਪਣੇ ਪਰਿਵਾਰ 'ਚ ਖੁਸ਼ੀਆਂ ਮਹਿਸੂਸ ਕਰ ਰਿਹਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਸੀ ਚੱਕੀਆਂ ਵਾਲੇ 541। ਇੱਥੇ ਬਜ਼ੁਰਗ ਆਏ ਆ 75 ਸਾਲ ਬਾਅਦ ਆਪਣਾ ਪਿੰਡ ਦੇਖਣ ਲਈ। ਅਸੀਂ ਬਜ਼ੁਰਗਾਂ ਨੂੰ ਇਹ ਪੁੱਛਣਾ ਕਿ ਜਦੋਂ ਆਪਣੀ ਯੂਥ ਵਿੱਚ ਆ ਗਏ ਸੀਗੇ, ਇਹਨਾਂ ਦੀ ਕੀ ਫੀਲਿੰਗ ਸੀਗੀ। ਇਹਨਾਂ ਨੂੰ ਕੁਝ ਚੀਜ਼ਾਂ ਦੇਖ ਕੇ ਆਪਣਾ ਪੁਰਾਣਾ ਜਿਹੜਾ ਉਹ ਟਾਈਮ ਯਾਦ ਆਇਆ ਸੀ ਵੀ ਅਸੀਂ ਕਿੱਦਾਂ ਉੱਠ ਕੇ ਗਏ ਸੀ। ਉਹ ਸਾਰੀਆਂ ਗੱਲਾਂ ਵੀ ਆਪਾਂ ਇਹਨਾਂ ਕੋਲ ਪੁੱਛਦੇ ਹਾਂ ਜੀ। ਅਸੀਂ ਜਦੋਂ ਗਏ ਨੇ, ਚਲੋ ਮੈਂ ਹੌਲਾ ਸੀ ਉਦੋਂ। ਇਹ ਸੀ ਵੀ ਚਲੋ ਜਦੋਂ ਵੰਡ ਹੋ ਗਈ ਦੇਸ਼ ਦੀ, ਤੁਹਾਨੂੰ ਪਤਾ ਸਾਰਾ ਹੀ। ਹੁਣ ਲਾਹੌਰ ਤੋਂ ਲੈ ਕੇ ਮਲਤਾਨ ਤੱਕ 25 ਜ਼ਿਲ੍ਹੇ ਪੰਜਾਬ ਦੇ ਸੀ। ਅੰਮ੍ਰਿਤਸਰ ਤੋਂ ਲੈ ਕੇ ਪਲਵਰ ਕੋਸੀ ਤੱਕ 25 ਜ਼ਿਲ੍ਹੇ ਉਹ ਪੰਜਾਬ ਦੇ ਅੰਗਰੇਜ਼ ਵੰਡ ਕਰ ਗਿਆ। ਉਹਦੀ ਵੰਡ ਮੁਤਾਬਕ ਹੁਣ ਜਿਹੜੇ ਤੁਹਾਡੇ ਉੱਧਰੋਂ ਆਏ ਉਹ ਸਾਡੇ ਭਰਾ ਆਏ ਸੀ, ਉਹ ਵੀ ਮਜਬੂਰੀ ਵਸ ਜਿਹੜੇ ਅਸੀਂ ਉਹ ਵੀ ਮਜਬੂਰੀ ਵਸ ਸੀ। ਜਦੋਂ ਸਰਕਾਰਾਂ ਨੇ ਕਾਨੂੰਨ ਬਣਾ ਤਾ, ਉਹ ਕਾਨੂੰਨ ਮੁਤਾਬਕ ਆਪਾਂ ਚਲੋ ਜਿਸ ਤਰ੍ਹਾਂ ਸਾਰੇ ਆਪਾਂ ਆਏ ਗਏ। ਪਰ ਕੋਈ ਉਧਰ ਜਿਹੜੇ ਅਸੀਂ ਗਏ ਸਾਡੇ ਨਾਲ ਉੱਥੋਂ ਦੇ ਨੇ ਵੀ ਚੰਗਾ ਰਸੂਖ ਕਰਿਆ। ਜਿਹੜੇ ਉਧਰੋਂ ਇੱਥੇ ਆਏ ਉਹਨਾਂ ਤੁਸਾਂ ਵੀ ਕਰਿਆ। ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹੜੀਆਂ ਅਸੀਂ ਛੱਡ ਗਏ, ਤਾਂ ਉਹਨਾਂ ਜ਼ਮੀਨਾਂ ਲਿਆ ਸਾਨੂੰ ਉੱਥੇ ਮਿਲ ਗਈਆਂ। ਚਲੋ ਉੱਥੇ ਵਸ ਰਹੇ ਹਾਂ। ਇਹ ਤਾਂ ਸਰਕਾਰਾਂ ਦੀਆਂ ਸੀ, ਜਿਵੇਂ ਉਹਨਾਂ ਦਾ। ਜਦੋਂ ਆਏ ਆ ਤੋਂ ਸਮੁੰਦਰੀ ਨੂੰ ਟੱਪੇ ਆ ਇੱਧਰ ਨੂੰ ਆਪਣੀ ਸਾਈਡ ਨੂੰ, ਹਾਂ, ਤੁਹਾਨੂੰ ਚੇਤੇ ਆਉਣ ਲੱਗ ਪਿਆ ਸੀ ਵੀ ਆਪਣਾ ਇਲਾਕਾ ਸ਼ੁਰੂ ਹੋ ਮੈਨੂੰ ਬੜਾ ਚੇਤੇ ਆਉਣ ਲੱਗ ਪਿਆ। ਮੈਨੂੰ ਉੱਥੋਂ 2-3 ਸਿਆਣੇ ਬਜ਼ੁਰਗ ਮਿਲ ਗਏ। ਉਹ ਮੈਨੂੰ ਜ਼ਮੀਨ ਵਿਖਾ ਲਿਆ। ਮੇਰਾ ਦਿਲ ਖੁਸ਼ ਹੋਇਆ, ਫੋਟੋ ਖਿੱਚੀ, ਮੈਂ ਜ਼ਮੀਨ ਸਿਆਣ ਲਈ। ਜਦੋਂ ਉੱਥੋਂ ਜਾਈਦਾ ਨਾ, ਪਿੰਡ ਤੋਂ ਨਿਕਲੀਦਾ, ਸਾਡੀ ਜ਼ਮੀਨ ਅਗਲੇ ਬੰਨੇ ਜਿਹੜਾ ਇੱਕ ਖਾਲ ਉੱਥੋਂ ਨਿਕਲ ਕੇ ਆਉਂਦਾ ਨਾ ਆਪਣੇ ਚੱਕੀਆਂ ਵਾਲੇ ਨੂੰ, ਚੱਕੇ ਨੂੰ ਆਉਂਦਾ, ਤੇ ਜਿਹੜੇ ਅਗਲੇ ਬੰਨੇ ਕੁਆਣੇ ਉਹ ਸਾਡੇ ਪਿਤਾ ਜੀ 4 ਵਾਰ ਸਾਡੀ ਜ਼ਮੀਨ ਉੱਥੋਂ ਸ਼ੁਰੂ ਹੋ ਕੇ ਬੰਗਲੇ ਨੂੰ ਚਲੀ ਜਾਂਦੀ ਸੀ। ਮੈਂ ਸਾਰਾ ਉਹ ਖਾਲ ਪਛਾਣ ਲਿਆ, ਜ਼ਮੀਨ ਪਛਾਣ ਲਈ। ਉੱਥੇ ਇਹਨਾਂ ਨੇ ਫੋਟੋ ਲਈ ਭਾਈ ਸਾਹਿਬ ਨੇ। ਹੋਰ ਇਹ ਤੋਂ ਖੁਸ਼ੀ ਕੀ ਹੁੰਦੀ, ਮੈਂ ਆਪਣੀ ਜਿਹੜੀ ਸਾਡੀ ਪਿਤਾ ਦੀ ਵਿਰਾਸਤ ਸੀ, ਸਾਡੇ ਤਾਇਆ ਚਾਚਾ ਲਈ, ਮੈਂ ਜ਼ਮੀਨ ਪਛਾਣ ਲਈ। ਉਹ ਖਾਲਾਂ ਤੋਂ ਪਛਾਣ ਲਈ, ਜ਼ਮੀਨ ਤੋਂ ਪਛਾਣ ਲਈ, ਨੰਬਰਾਂ ਤੋਂ ਪਛਾਣ ਲਈ। ਹਾਂਜੀ, ਤੇ ਉਹ ਸਾਰੀ ਪਛਾਣ ਲਈ ਜ਼ਮੀਨ ਜੀ। ਤੇ ਖੁਸ਼ੀ ਤੇ ਹੁਣ ਇੰਨੀ ਹੋ ਗਈ ਵੀ ਜਦੋਂ ਜਿਹੜੀ ਜ਼ਮੀਨ ਵਿੱਚ ਜਿਹੜੀ ਮੈਨੂੰ ਅੱਤ ਦੀ ਜਿਹੜੀ ਖੁਸ਼ੀ ਹੋਈ ਵੀ ਮੈਂ ਆਪਣੇ ਇਸ ਪਿੰਡ ਵਿੱਚ ਆਇਆ। ਜਿਹੜੀਆਂ ਮੇਰੀਆਂ ਬੜੀਆਂ ਪੁਰਾਣੀਆਂ ਖਾਸ਼ਾਂ ਸੀ ਉਹ ਪੂਰੀਆਂ ਹੋ ਗਈਆਂ। ਮੈਂ ਜ਼ਮੀਨ ਵੇਖ ਲਈ, ਘਰ ਵੀ ਉਹਨਾਂ ਵਿਖਾਲਤਾ ਵੀ ਇੱਥੇ ਕਿ ਹੈਗੇ ਸੀ, ਢਾਹ ਢੂ ਦਿੱਤੇ ਉਹਨਾਂ ਨੇ। ਚਲੋ ਨਵੀਂ ਆਬਾਦੀ ਹੋ ਗਈ। ਪਰ ਉਹ ਤੇ ਹੁਣ ਪਤਾ ਸੀ ਜਦੋਂ ਅਸੀਂ ਸਟੇਸ਼ਨ ਤੋਂ ਜਾਂਦੇ ਹਨ ਤੇ ਪਹਿਲਾਂ ਇੱਕ ਆਪਣਾ ਹੱਡੋ ਜਿਹੜਾ ਮਹਿੰਗਾ ਉਹਦਾ ਘਰ ਹੁੰਦਾ ਸੀ। ਉਹਦੇ ਅਗਲੇ ਬੰਨੇ ਸਾਡੇ ਤਾਏ ਦਾ ਘਰ ਜਵਾਲਾ ਸਿੰਘ ਦਾ, ਅਗਲੇ ਬੰਨੇ ਹੁੰਦਾ ਸੀ ਦਿਆਲ ਸਿੰਘ, ਅਗਲੇ ਬੰਨੇ ਸਾਡਾ ਲਾਲ ਸਿੰਘ, ਫਿਰ ਰਾਮ ਸਿੰਘ, ਚਾਰੇ ਘਰ ਹੁੰਦੇ ਸੀ। ਅਗਲੇ ਬੰਨੇ ਸਾਡੇ ਕੁਆਣੇ ਹੁੰਦੇ ਸੀ ਜਿਹੜੇ ਜਿੱਥੇ ਜਿਹੜਾ ਸੂਆ ਹੁੰਦਾ ਉਹਦੇ ਐਨ ਖੂੰਜੇ ਵਿੱਚ ਉਹ ਕੁਆਣੇ। ਚਲੋ ਢਾਹ ਤੇ ਉਹ ਜ਼ਮੀਨ ਤਾਂ ਮੈਂ ਸਾਰੀ ਪਛਾਣ ਲਈ। ਉਹ ਸਾਰੀ ਜਾ ਕੇ ਹੁਣ ਇਹਨਾਂ ਫੋਟੋ ਖਿੱਚੀ ਆ। ਮੈਂ ਉਹ ਜ਼ਮੀਨ ਵੇਖ ਲਈ ਆਪਣੀ, ਜਿਹੜੀ ਸਾਡੇ ਦਾਦਿਆਂ ਪੜਦਾਦਿਆਂ ਦੀ ਸੀ, ਬਾਬਿਆਂ ਦੀ, ਸਾਡੇ ਪਿਤਾ ਜੀ ਦੀ। ਤੇ ਉਹ ਘਰ ਵੀ ਵੇਖ ਲਿਆ। ਚਲੋ ਢਾਹ ਤੇ ਜਿੱਥੇ ਕਿ ਸਾਡੇ ਘਰ ਸੀ ਬਣਾ ਤੇ ਨਵੇਂ ਬਣ ਗਏ, ਜਗ੍ਹਾ ਦੇਖ ਲਈ ਆ। ਮਨ ਨੂੰ ਤਸੱਲੀ ਹੋ ਗਈ। ਭਾਵ ਗੱਲ ਛੱਡੋ ਵੀ ਮੇਰਾ ਮਨ ਇੰਨਾ ਖੁਸ਼ ਹੋ ਗਿਆ, ਮੈਂ ਨਹੀਂ ਕੁਝ ਦੱਸ ਸਕਦਾ ਸਾਰਿਆਂ ਨੂੰ। ਤੁਸੀਂ ਮੇਰੇ ਭਰਾ ਹੀ ਬੈਠੇ, ਭਤੀਜੇ ਬੈਠੇ ਆ, ਮੇਰੇ ਵੱਡੇ ਵੀ ਬੈਠੇ, ਛੋਟੇ ਸਾਰੇ ਬੈਠੇ ਆ। ਮੈਨੂੰ ਬਹੁਤ ਹੀ ਵੱਡੀ ਖੁਸ਼ੀ ਹੋਈ ਆ ਕੇ। ਮੈਂ ਜ਼ਮੀਨ ਵੇਖੀ, ਘਰ ਵੇਖਿਆ। ਇਹ ਕਿਸੇ ਨੂੰ ਨਸੀਬ ਹੁੰਦਾ ਹੈ ਆਪਣੇ 75 ਸਾਲਾਂ ਬਾਅਦ। ਹਾਂਜੀ, ਕੋਈ ਵਿਰਲਾ ਹੀ ਆਇਆ ਹੋਊਗਾ, ਨਹੀਂ ਆ ਸਕਦਾ। ਤੇ ਸਰਕਾਰਾਂ ਦੀਆਂ ਮਜਬੂਰੀਆਂ ਸਾਡੀਆਂ ਵੀ ਔਖਾ ਆਉਣਾ ਹੁੰਦਾ ਹੈ। ਪਰ ਮੇਰੀ ਇਹ ਪੂਰੀ ਖੁਆਇਸ਼ ਪੂਰੀ ਹੈ। ਤੁਸਾਂ ਕਰਤੀ, ਤੁਸੀਂ ਇੱਥੇ ਆ ਕੇ ਸਾਰੇ ਮੈਨੂੰ ਦਰਸ਼ਨ ਦਿੱਤੇ ਆ, ਤੁਸਾਂ ਮੇਰੀ ਖੁਆਇਸ਼ ਪੂਰੀ ਕਰਤੀ ਆ। ਹਾਂਜੀ, ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਤੁਸੀਂ ਭਰਾ ਬੱਚੇ ਸਾਡੇ ਸਾਰੇ ਆਏ ਆ ਸਕੂਲ ਤੋਂ। ਤੇ ਸਕੂਲ ਵੀ ਮੇਰੇ ਖਿਆਲ ਅੱਜ ਲੇਟ ਛੁੱਟੀ ਕੀਤੀ ਗਈ ਆ। ਅਸੀਂ ਟੀਚਰ ਸਾਹਿਬਾਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਬੱਚਿਆਂ ਨੇ ਦੇਖੋ ਘਰ ਜਾ ਕੇ ਮਾੜਾ ਮੋਟਾ ਆਪਣੇ ਫੈਮਿਲੀ 'ਚ ਬਹਿਣਾ ਸੀਗਾ, ਉਹਨੇ ਵੀ ਟਾਈਮ ਦਿੱਤਾ ਆਪਾਂ ਨੂੰ ਸਾਰਾ। ਤੇ ਦੇਖੋ ਕਿੰਨੀ ਖੁਸ਼ੀ ਹੁੰਦੀ ਅੱਜ, ਕਿੰਨੇ ਸਾਲਾਂ ਬਾਅਦ। ਇਹਨਾਂ ਦੀ ਇੰਨੀ ਮਨ ਦੀ ਇੱਛਾ ਸੀਗੀ ਨਾ, ਮਤਲਬ ਇਹ ਤਾਂ ਜਿੱਦਾਂ ਨਾ ਇੱਕ ਛੇੜ ਲਓ ਤੱਕ ਫਿਰ ਖਤਮ ਨਹੀਂ ਸੀ ਹੁੰਦੀ, ਇੱਦਾਂ ਸੀਗੀ ਗੱਲ। ਵੀ ਇੱਕ ਸਿਰੇ ਤੋਂ ਵੀ ਸਾਰੇ ਨਾਂ ਵੀ ਗਿਣ ਦਿੰਦੇ ਸੀ, ਸਭ ਕੁਝ ਪਤਾ ਸੀਗਾ। ਯਾਨੀ ਅੱਜ ਉਹ ਚੀਜ਼ ਇਹਨਾਂ ਦੀ ਉਹ ਮਨ ਦੀ ਇੱਛਾ ਪੂਰੀ ਹੋ ਗਈ ਆ। ਬਹੁਤ ਵੱਡੀ ਗੱਲ ਆ। ਵੀ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਇਹ ਇੰਨੇ ਭਾਵਕ ਹੋਊਗੇ। ਪਰ ਇਹਨਾਂ ਦੀ ਮੈਂ ਜਿੱਦਾਂ ਇਮੋਸ਼ਨਲ ਸਾਰੇ ਦੇਖੇ, ਅਸੀਂ ਇਕੱਠੇ ਆਏ ਹਾਂ। ਤੇ ਇਹ ਤੋਂ ਪਹਿਲਾਂ ਭਾਈ ਸਾਹਿਬ ਆਪਣੇ ਸੀਗੇ ਇੱਥੇ, ਪੁਲਿਸ ਵਾਲੇ ਭਾਈ ਸਾਹਿਬ, ਉਹਨਾਂ ਦੇ ਘਰੋਂ ਕਹਿੰਦੇ ਅਸੀਂ ਘਰ ਜ਼ਰੂਰ ਲੈ ਕੇ ਜਾਣਾ। ਉੱਥੇ ਅਸੀਂ ਬੈਠੇ ਹਾਂ ਅੱਧਾ ਪੌਣਾ ਘੰਟਾ।
ਉਹਨਾਂ ਦੀ ਮਾਤਾ ਸੀਗੀ, ਉਹਨਾਂ ਦੀਆਂ ਇਮੋਸ਼ਨ ਦੇਖਿਆ, ਉਹ ਇੰਨਾ ਰੋਏ। ਉਹਨਾਂ ਦੀ ਸਿਸਟਰ ਸੀਗੀ, ਉਹਨਾਂ ਦੀ ਵਾਈਫ ਸੀਗੀ, ਵੀ ਸਾਨੂੰ ਇੰਨੀ ਖੁਸ਼ੀ ਹੋਈ ਆ ਵੀ ਤੁਸੀਂ ਸਾਡੇ ਘਰ 'ਚ ਆਏ ਆ। ਦੇਖੋ ਸਾਰਾ ਆਪਾਂ ਖੂਨ ਇੱਕ ਆ, ਪਰਿਵਾਰ ਇੱਕ ਆ, ਸਾਡਾ ਪਹਿਰਾਵਾ ਇੱਕ ਆ, ਸਾਡਾ ਖਾਣਾ ਪੀਣਾ ਇੱਕ ਆ, ਤੇ ਸਾਡੇ ਰੰਗ ਇੱਕ ਆ ਸਿਰਫ ਨਾ ਜਿਹੜੇ ਸਾਡੇ ਵਿਚਾਲੇ ਇੱਕ ਪੋਲੀਟੀਸ਼ੀਅਨਾਂ ਨੇ ਪੰਗੇ ਪਾਤੇ, ਤੇ ਮਹਾਰਾਜ ਚਲੋ ਫਿਰ ਵੀ ਆਪਾਂ ਨੂੰ ਇਕੱਠੇ ਕਰੇ ਸੀ। ਤਾਂ ਕੋਸ਼ਿਸ਼ ਕਰਨਾ ਜਿਹੜੀਆਂ ਵਿਚਾਲੇ ਲੈਣਾ ਜਾਂ ਮਾਰ ਦਿੱਤੀਆਂ ਕੱਢ ਦਈਏ ਕਿ ਤਰੀਕੇ ਨਾਲ ਆਪਾਂ ਪੰਜਾਬੀ ਇਕੱਠੇ ਹੋ ਜਾਈਏ ਸਾਰੇ। ਇਹ ਤਾਂ ਹੁਣ ਉੱਪਰ ਵਾਲੇ ਦੀ ਆ, ਹੁਣ ਕੀ ਖੇਲ ਖੇਲਦਾ ਗਾਹਾਂ। ਸੋ ਆਪਾਂ ਤਾਂ ਹਮੇਸ਼ਾ ਇਕੱਠੇ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਤੇ ਅਸੀਂ ਫਿਰ ਵੀਰਾਂ ਦਾ, ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ, ਹੈ ਨਾ। ਬਹੁਤ ਥੈਂਕ ਯੂ ਜੀ, ਤੁਹਾਡਾ ਧੰਨਵਾਦ। ਸਾਰਾ ਉੱਥੇ ਵੇਖ ਕੇ ਸਾਡਾ ਮੇਰੇ ਤਾਏ ਦਾ ਪੱਠਾ ਵੀ ਹੁੰਦਾ ਸੀ, ਉਹਨੇ ਵਿਖਾ ਲਿਆ ਜਗ੍ਹਾ ਟਾਤਾ ਹੈ, ਉੱਥੇ ਖੂਹ ਵੀ ਹੁੰਦਾ ਸੀ। ਐ ਸਾਰੀਆਂ ਨਿਸ਼ਾਨੀਆਂ ਵੇਖ ਆਏ ਆ, ਤੇ ਬੜਾ ਕੁਝ ਹੋਇਆ। ਸਰਦਾਰ ਜੀ, ਤੁਸੀਂ ਇੱਕ ਲਫ਼ਜ਼ ਇਸਤੇਮਾਲ ਅੱਗੇ ਕੀਤਾ ਵੀ ਕੁਆਣੇ ਢਾਹ ਦਿੱਤੇ। ਉਹ ਕੁਆਣੇ ਕੌਮ ਸੀ ਜਾਂ ਕਿਹੜੀ ਚੀਜ਼, ਕੀ ਚੀਜ਼ ਸੀ ਕੁਆਣੇ ਜਿਹੜੀ ਸੀਗੀ? ਕੁਆਣੇ ਤੇ ਅਸੀਂ ਆਪਣੇ ਡੰਗਰਾਂ ਵਾਸਤੇ ਨਾ ਸ਼ੈੱਡ ਜਿਹੇ ਬਣਾਏ, ਉਹਦੇ ਵਿੱਚ ਟੋਕੇ ਹੁੰਦੇ ਸੀ ਲਾਏ, ਪੱਠੇ ਕੁਤਰ ਕੇ ਡੰਗਰਾਂ ਨੂੰ ਪਾਉਣੇ, ਉਹਨੂੰ ਕੁਆਣਾ ਕਹਿੰਦੇ ਸੀ ਉਹਨਾਂ ਦਿਨਾਂ 'ਚ। ਤੇ ਉੱਥੇ ਸਾਡੇ ਚਾਚੇ ਦਾ ਖੂਹ ਵੀ ਸੀਗਾ, ਪੱਠਾ ਵੀ ਸੀ, ਉਹ ਢਾਹਤਾ ਹੁਣ ਉੱਥੇ ਪੱਠਾ ਵੀ ਸੀ ਸਾਡਾ, ਮੈਂ ਵੇਖ ਆਇਆ। ਹਾਂ, ਉੱਥੇ ਨਾਲ ਇੱਕ ਕਮਰਾ ਹੁੰਦਾ ਸੀ ਤੂੜੀ ਵਾਲਾ, ਉਹ 'ਚ ਤੂੜੀ ਹੁੰਦੀ ਸੀ, ਨਾਲ ਟੋਕਾ ਕੱਢਿਆ ਹੁੰਦਾ ਸੀ, ਉਸ ਡੰਗਰ ਬੱਧੇ ਪੱਠੇ ਪਾਉਣੇ ਉੱਥੇ ਆਣ ਕੇ, ਤੇ ਡੰਗਰ ਉੱਥੇ ਬੱਧੇ ਰਹਿੰਦੇ ਸੀਗੇ। ਅੱਛਾ ਜੀ, ਅਸੀਂ ਇਹ ਨਾ ਕਿਉਂ ਪਏ, ਅਸੀਂ ਪਿੰਡ ਦੇ ਕਿਸੇ ਇੱਕ ਮੈਂਬਰ ਨੂੰ, ਆ ਜਾਓ ਤੁਸੀਂ ਆ ਜਾਓ, ਇਹ ਬਾਬਾ ਜੀ ਸਨਮਾਨਿਤ ਕਰਨਾ ਚਾਹੁੰਦੇ ਆ। ਇਹ ਤੁਹਾਡਾ ਸਾਰਿਆਂ ਦਾ ਹੀ ਸਨਮਾਨ ਆ, ਇਹ ਬਾਬਾ ਜੀ ਦੇ, ਇਹ ਸਾਰੇ ਪਿੰਡ ਦਾ ਹੀ ਸਨਮਾਨ ਆ ਜੀ ਤੁਹਾਡਾ। ਉਹਦੀ ਕੁੜੀ ਸੀ, ਬਾਕੀ ਸਾਡੇ ਪਿੰਡੋਂ ਦੋ ਕੁੜੀਆਂ, ਦੋ ਪਿੰਡਾਂ ਸਾਡੇ। ਜਿਹੜੇ ਪੁਰਾਣੇ ਬਾਬੇ ਆ ਹਾਂ, ਬਜ਼ੁਰਗ ਸਾਰੇ ਲਾਗੇ ਕਰੋ ਬਜ਼ੁਰਗਾਂ ਨੂੰ। ਹਾਂ, ਇੱਕ ਤਾਂ ਸਟੇਸ਼ਨ ਮਾਸਟਰ ਦੀ ਕੁੜੀ ਹੁੰਦੀ ਸੀ ਜਿਹੜਾ, ਹਾਂ ਜੀ, ਆਪਣੇ ਸਕੂਲ ਦਾ ਹੈਡ ਮਾਸਟਰ ਸੀਗਾ, ਉਹ ਹਰੀ ਸਿੰਘ ਸੀਗਾ। ਦੱਸਦੇ ਤਾਂ ਹੈ ਵੀ ਹਰੀ ਸਿੰਘ ਸੀ। ਉਹ ਇੱਥੋਂ ਉਹਨਾਂ ਦਾ ਸੀ ਬੰਗਲੇ ਤੋਂ, ਬੰਗਲੇ। ਅੱਛਾ, ਯਾਦ ਜੋ ਮਨਿਆਦ ਜਿਹੜੀ ਸੀ ਇਹ ਬਦਾਵਾ ਸਿੰਘ ਨੇ ਰੱਖੀ ਸੀ। ਉਹ ਤਾਂ ਹੁਣ ਕਿਤੇ ਪਤਾ ਨਾ ਵੀ ਇੰਨਾ ਪਤਾ ਨਹੀਂ, ਉਹ ਤਾਂ ਪਤਾ ਨਹੀਂ ਨਾ ਕਦੋਂ। लाला बड़ी देर बाद आए। ਬਾਬੇ ਉਹਨਾਂ ਦੀ ਬੋਰਡ ਦਾ ਫੋਟੋ ਖਿੱਚ ਲਓ। ਇਸ ਬੋਰਡ ਥੱਲੇ ਬਹਿੰਦੇ ਨੇ, ਬੱਲੇ ਬੱਲੇ ਬੱਲੇ। ਵੇਖੋ ਯਾਦਾਂ ਹੈ, ਕੀ ਬਾਤ ਹੈ। ਇਹ ਕਿੰਨੇ ਸਾਲ ਦਾ ਹੋ ਗਿਆ? 80 ਸਾਲ ਦਾ ਹੋਣਾ, 90 ਸਾਲ ਦਾ। ਇਹ 100 ਸਾਲ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ ਸੋਹਣੇ। ਸਰਦਾਰ ਸਾਹਿਬ, ਇਹ ਕਮਰਾ ਉਸ ਵਕਤ ਦਾ ਦਰਵਾਜ਼ਾ ਵੀ ਉਦੋਂ ਦਾ ਹੀ ਲੱਗਾ। ਇਸ ਕਮਰੇ ਵਿੱਚ ਅਸੀਂ ਬਹਿੰਦੇ ਹੁੰਦੇ ਸੀ ਉਸ ਟਾਈਮ ਤੇ। ਉਦੋਂ ਇਹ ਸਕੂਲ ਜਿਹੜਾ ਸੀਗਾ ਸਭ ਤੋਂ ਲਾਗੇ ਕਈ ਪਿੰਡਾਂ ਵਿੱਚ ਇਹੋ ਹੀ ਸਕੂਲ ਸੀਗਾ, ਪਰ ਇਹਨਾਂ ਕਮਰੇ ਜਿਹੜੇ ਪੁਰਾਣੇ ਇਹਨਾਂ ਵਿੱਚ ਅਸੀਂ ਪੜ੍ਹਦੇ ਹੁੰਦੇ ਸਾਂ। ਅੱਜ ਉਹਨਾਂ ਕਮਰਿਆਂ ਨੂੰ ਵੇਖ ਕੇ ਪੁਰਾਣੀ ਯਾਦ ਆ ਗਈ ਆ ਵੀ ਜਿਨ੍ਹਾਂ ਅੱਜ 75 ਸਾਲਾਂ ਬਾਅਦ ਅਸੀਂ ਉਹ ਕਮਰੇ ਵੇਖੇ ਜਿਨ੍ਹਾਂ 'ਚ ਅਸੀਂ ਬਹਿ ਕੇ ਪੜ੍ਹਦੇ ਸਾਂ 1947 ਵਿੱਚ। ਤੇ ਇਹਨਾਂ ਪਿੰਡ ਵਾਲਿਆਂ ਦਾ ਵੀ ਧੰਨਵਾਦ, ਇਹਨਾਂ ਨੇ ਮੈਨੂੰ ਇਹ ਦਿਖਾ ਲਿਆ ਸਾਰਾ ਕੁਝ ਸੀਨ।
ਇਹ ਕਮਰੇ ਉਹ ਨੇ ਜਿਹੜੇ ਸਨ 47 ਤੋਂ ਪਹਿਲਾਂ ਅਸੀਂ ਪੜ੍ਹਿਆ ਕਰਦੇ ਸੀ। ਪਿੰਡ ਸਾਡਾ ਵੀ ਚੱਕੀਆਂ ਵਾਲਾ ਹੀ ਸੀਗਾ, ਡੇਢਾ ਪਿੰਡ ਇੱਕੋ ਹੀ ਪਿੰਡ ਸੀਗਾ। ਸੋ ਇੱਥੇ ਆ ਕੇ ਅਸੀਂ ਪੜ੍ਹਦੇ ਹੁੰਦੇ ਸਾਂ। ਬਹੁਤ ਬਹੁਤ ਪਿੰਡ ਵਾਲਿਆਂ ਦਾ ਧੰਨਵਾਦੀ, ਮੈਨੂੰ ਇਹਨਾਂ ਨੇ ਸਾਰਾ ਇਹ ਸੀਨ ਦਿਖਾ ਲਿਆ। ਇਹ ਕਮਰੇ ਉਹ ਨੇ ਜਿਹੜੇ ਸਨ 47 ਤੋਂ ਪਹਿਲਾਂ ਜਿੱਥੇ ਅਸੀਂ ਪੜ੍ਹਦੇ ਹਾਂ। 75 ਸਾਲ ਬਾਅਦ ਤਾਲਾ ਖੁੱਲ ਰਿਹਾ ਜੀ ਬਜ਼ੁਰਗਾਂ ਦੇ ਹੱਥਾਂ ਨਾਲ, ਵੈਸੇ ਤਾਂ ਰੋਜ਼ ਹੀ ਖੁੱਲਦਾ। 75 ਸਾਲ ਬਾਅਦ ਇਹ ਜਗ੍ਹਾ ਪੁਰਾਣਾ ਪਿੱਪਲ। ਜਿਹੜਾ ਅਸੀਂ ਸਾਰਾ ਇੱਥੇ ਬਹਿ ਕੇ ਪੜ੍ਹਦੇ ਸੀ। ਮੋਹਨ ਸਿੰਘ, ਅਜੀਤ ਸਿੰਘ, ਦਿਲਬਾਗ ਸਿੰਘ, ਜਗਜੀਤ ਸਿੰਘ, ਜੋਗਿੰਦਰ ਸਿੰਘ, ਮੋਹਨ ਸਿੰਘ। ਆ ਤੁਹਾਡਾ ਮੋਹਨ ਸਿੰਘ। ਬਲਦ ਕਰਤਾਰ ਸਿੰਘ, ਲਾਲ ਸਿੰਘ। ਅੱਛਾ, ਆ ਵੇਖੋ ਜੀ, ਜਰਾ ਫੋਟੋ ਖਿੱਚੋ, ਇੱਧਰ ਆ ਕੇ ਵੀ ਖਿੱਚੋ ਜਰਾ। ਸਾਰੇ ਭਰਾ ਜੀ। ਮੋਹਨ ਸਿੰਘ ਲਿਖਿਆ ਜੀ, ਤਰੀਕ ਬਤਾ ਸੀ ਕਿ 7 ਕੀ ਲਿਖਿਆ? 7/11/49 ਆਹ 7 ਨਵੰਬਰ ਸਾਲ 1939। 1939। ਲਾਲ ਸਿੰਘ ਕੰਬੋ, ਸਿੱਖ ਕਾਸ਼ਤਕਾਰ। ਠੀਕ ਆ ਜੀ, ਲੱਭ ਗਿਆ ਤੁਹਾਡਾ ਨਾਂ ਜੀ। ਇੱਕ ਮਿੰਟ ਇੱਥੇ ਰੱਖੋ ਜੀ। ਪਰ ਇਹਨੇ ਨਾਮ ਕੋਲੋਂ 800 ਦੇ ਵਿਕਾਸ ਦਾ ਜਿਹੜਾ ਮੇਰਾ ਸਾਡੇ ਵੇਈ ਦੇ ਨਾਲ ਸੀ ਨਾ, ਉਹ ਮੇਰੇ ਪਿਤਾ ਜੀ ਦਾ, ਉਹ ਮੇਰਾ 6/11/1937 ਡੇਟ ਸੀ ਮੇਰੀ। ਮੇਰੇ ਤੋਂ ਵੱਡਾ ਭਰਾ ਮਿਸ਼ਨ ਉਹਦਾ ਵੀ ਇੱਥੇ ਨਾਨੋਂ ਗੁਜ਼ਰ ਗਿਆ ਸੀ। ਉਸ ਤੋਂ ਬਾਅਦ ਫਿਰ ਮੇਰਾ ਸਾਲ ਮਾਰਿਆ ਗਿਆ। ਸਕੂਲਾਂ ਦੀ ਜਿਹੜੀ ਡੇਟ ਆਫ ਬਰਥ ਥੋੜੀ ਡਿਫਰੈਂਟ ਹੀ ਹੁੰਦੀ ਹੈ ਜੀ, ਫਰਕ ਹੁੰਦਾ ਉਹਦੇ ਵਿੱਚ। ਮੇਰੀ ਜਿਹੜੀ ਅਸੀਂ ਹਾਂਜੀ, ਇਹ ਹੈਡਮਾਸਟਰ ਦੇ ਮੁਤਾਬਕ ਹੋਣੀ ਆ, ਬਾਕੀ ਘਰ ਵਾਲਿਆਂ ਦੇ ਮੁਤਾਬਕ ਤੁਹਾਡਾ ਸਹੀ ਜਨਮ ਹੋਣਾ। ਸਾਡੀ ਵੇਈ 'ਚ ਲਿਖੀ ਮੇਰੇ ਕੋਲ, ਸਾਡੇ ਅਜੇ ਵੀ ਹੈਗੀ ਘਰੇ ਸਾਡੇ। ਨਾਂ ਤੁਹਾਡਾ ਮਿਲ ਗਿਆ ਜੀ। ਜਦੋਂ ਮੈਂ ਪੜ੍ਹਦਾ ਰਿਹਾ, ਮੇਰਾ ਨਾਂ ਇਹਨਾਂ ਕੱਢ ਕੇ ਦਿਖਾਇਆ ਹੈ। ਬਹੁਤ ਬਹੁਤ ਸਟਾਫ ਦਾ ਸਾਰਿਆਂ ਦਾ ਧੰਨਵਾਦ, ਪਿੰਡ ਵਾਲਿਆਂ ਦਾ, ਇਹਨਾਂ ਟੀਚਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰਾ ਭਰਾ ਦਾ ਨਾਂ ਸਨ 47 ਤੋਂ ਪਹਿਲਾਂ ਪੜ੍ਹਨ ਵਾਲਾ ਇਹਨਾਂ ਨੇ ਮੈਨੂੰ ਕੱਢ ਕੇ ਦਿਖਾਇਆ। ਇਹਨਾਂ ਦਾ ਮੈਂ ਸ਼ੁਕਰੀਆ ਕਰਦਾ, ਧੰਨਵਾਦ ਕਰਦਾ ਹਾਂ। ਅਸੀਂ ਬੇਨਤੀ ਕਰਦੇ ਹਾਂ ਸਾਰੇ ਨਗਰ ਨਿਵਾਸੀਆਂ ਨੂੰ, ਹੋਰ ਵੀ ਜਿਹੜੇ ਵਿਦੇਸ਼ਾਂ 'ਚ ਲੋਕ ਗਏ ਆ ਸਾਡੇ ਵਰਗੇ, ਭਈ ਜਿਹੜੀ ਸਾਡੇ ਬੱਚੇ ਸੰਭਾਲਣੇ ਸਾਡੇ ਬੜੇ ਜ਼ਰੂਰੀ ਆ। ਜਿਹੜਾ ਬੱਚੇ ਆ ਸਾਡਾ ਭਵਿੱਖ ਆ। ਇਹਨਾਂ ਨੇ ਗਾਹਾਂ ਕੌਮ ਨੂੰ, ਦੇਸ਼ ਨੂੰ ਇਹਨਾਂ ਨੇ ਗਾਹਾਂ ਸੇਧ ਦੇਣੀ ਆ। ਬੱਚਿਆਂ ਦੀ ਪੜ੍ਹਾਈ, ਐਜੂਕੇਸ਼ਨ ਜਿਹੜੀ ਆ, ਸਕੂਲ, ਕਾਲਜ, ਯੂਨੀਵਰਸਿਟੀਆਂ, ਇਹ ਪਹਿਲਾਂ ਬਣਾਉਣੇ ਚਾਹੀਦੇ ਆ। ਹਸਪੀਟਲ ਬਣਨੇ ਚਾਹੀਦੇ ਆ। ਸਾਡੇ ਵੀ ਇੱਦਾਂ ਹੀ ਚੱਲਦਾ। ਅਸੀਂ ਗੁਰਦੁਆਰੇ ਬਹੁਤ ਵੱਡੇ ਵੱਡੇ ਬਣਾਈ ਜਾਂਦੇ ਆ, ਮਾੜੀ ਗੱਲ ਨਹੀਂ ਹੈਗੀ। ਮਸਕਾਂ ਵੱਡੀਆਂ, ਮਾੜੀ ਗੱਲ ਨਹੀਂ ਹੈਗੀ। ਪਰ ਸਾਡਾ ਜਿਹੜਾ ਭਵਿੱਖ ਬੱਚੇ ਆ ਨਾ, ਇਹਨਾਂ ਨੂੰ ਸਕੂਲ, ਕਾਲਜ, ਯੂਨੀਵਰਸਿਟੀਆਂ ਪਹਿਲਾਂ ਚਾਹੀਦੀਆਂ। ਇਹਨਾਂ ਨੇ ਤੁਹਾਡਾ ਸਾਰੀ ਦੁਨੀਆ 'ਚ ਨਾਂ ਲਿਆਉਣਾ। ਇਹ ਅਸੀਂ ਬੇਨਤੀ ਕਰਦੇ ਆ, ਜਿੰਨੇ ਵੀ ਆਪਣੇ ਇਸ ਇਲਾਕੇ ਦੇ ਆ, ਆਪਣੇ ਪਿੰਡ ਦੇ ਲੋਕ ਆਪਣੇ ਹੈਗੇ ਆ ਸੱਜਣ, ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹ ਪਿੰਡ ਦੇ ਸਕੂਲੇ ਵੱਧ ਤੋਂ ਵੱਧ ਹਿੱਸਾ ਪਾਓ ਪਲੀਜ਼। ਇੱਕ ਮੈਂ ਦੁਬਾਰਾ ਫਿਰ ਬੇਨਤੀ ਕਰਨੀ ਚਾਹੁੰਦਾ। ਮੇਰੇ ਦਿਲ 'ਚ ਜਿਹੜੀ ਗੱਲ ਹੈ ਨਾ, ਮੈਂ ਉਹ ਕਹਿ ਦਿੰਦਾ ਨਾ, ਮੈਂ ਨਹੀਂ ਕਦੀ ਰੱਖੀ। ਚਾਹੇ ਭਾਵੇਂ ਅਖਬਾਰਾਂ, ਚੀਨੀ ਚੈਨਲਾਂ ਵਾਲੇ ਸਾਡੀ ਹੁੰਦੀ ਰਹਿੰਦੀ ਇੰਟਰਵਿਊ, ਉਹ ਗੱਲ ਮੈਂ ਕਹਿਣੀ ਚਾਹੁੰਦਾ ਸਵਾਰ ਕੇ। ਇਹ ਸਾਇੰਸ ਦਾ ਯੁੱਗ ਆ, ਪਹਿਲਾ ਯੁੱਗ ਨਹੀਂ ਹੈਗਾ। ਹੱਥਾਂ ਨਾਲ ਖੇਤੀ ਕਰਦੇ, ਹੱਥਾਂ ਨਾਲ ਮੋਹਨੇ ਵੱਢਦੇ ਹਾਂ, ਸਾਰੇ ਬਜ਼ੁਰਗਾਂ ਨੂੰ ਪਤਾ ਹੈ। ਇਹ ਸਾਇੰਸ ਦਾ ਯੁੱਗ ਹੈ। ਇਹਦੇ ਸਾਇੰਸ 'ਚ ਇੱਕ ਤਾਂ ਚੰਗੀ ਪੜ੍ਹਾਈ ਕਰਾਓ ਬੱਚਿਆਂ ਨੂੰ, ਇੱਕ ਚੰਗੀ ਮੱਤ ਦਿਓ, ਧਾਰਮਿਕ ਵਿੱਦਿਆ ਵੀ ਚੰਗੀ ਪੜ੍ਹਾਓ, ਤੇ ਜਿਹੜੀ ਆਪਣੀ ਵਿੱਦਿਆ ਸਾਡੀ ਦੁਨਿਆਵੀ ਜਿਹੜੀ ਸਾਡੇ ਕੰਮ ਆਉਂਦੀ ਆ, ਕੰਮਾਂ ਕਾਜਾਂ ਵਾਲੀ ਵਿੱਦਿਆ ਜਿਹੜੀ ਆ, ਸਾਨੂੰ ਨੌਕਰੀ ਕਰਨ ਨੂੰ, ਪੜ੍ਹਾਈ ਕਰਨ ਨੂੰ, ਹੋਰ ਕੰਮ ਕਾਰ ਕਰਨੇ, ਉਹ ਵਿੱਦਿਆ ਵੀ ਚੰਗੀ ਪੜ੍ਹਾਓ ਅੱਗੇ ਬੱਚਿਆਂ ਨੂੰ। ਕਿਉਂ ਸਾਇੰਸ ਦਾ ਯੁੱਗ, ਘੱਟ ਵਿੱਦਿਆ ਪੜ੍ਹਨ ਵਾਲਾ ਰੋਟੀ ਨਹੀਂ ਖਾ ਸਕੂਗਾ, ਉਹ ਆਪਣੀ ਜ਼ਿੰਦਗੀ ਦੀ ਚੰਗੀ ਸਹੀ ਪਾਲ ਸਕੇਗਾ। ਇੱਕ ਤੇ ਚੰਗੀ ਧਾਰਮਿਕ ਵਿੱਦਿਆ ਇਹਨਾਂ ਨੂੰ ਪੜ੍ਹਾਓ, ਜਿਹੜੇ ਆਪਣੇ ਧਰਮ 'ਚ ਪੱਕੇ ਹੋਣ, ਤੇ ਆਪਣੇ ਧਰਮ 'ਚ ਆਪਣੀ ਇਹ ਬਾਣੀ ਪੜ੍ਹਨ, ਜਿਹੜਾ ਵੀ ਇਹ ਆਪਣਾ ਰੱਬ ਨੂੰ ਮੰਨਣ, ਅੱਲਾ ਕਰਨ, ਸੱਚ ਬੋਲਣ, ਕਿਰਤ ਕਰਨ, ਚੰਗੇ ਨਾਗਰਿਕ ਬਣਨ। ਇਸ ਘਰਾਂ 'ਚ, ਪਰਿਵਾਰਾਂ 'ਚ ਇਹਨਾਂ ਨੂੰ ਸੁਧਾਰੋ ਤੇ ਚੰਗੀ ਵਿੱਦਿਆ ਦਿਓ। ਇਹਨਾਂ ਨਾਲ ਮੈਂ ਸਾਰਿਆਂ ਦਾ ਇੱਥੇ ਆਇਆ ਜੀ ਆਇਆਂ ਨਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇੱਕ ਅਸੀਂ ਹੁਣ ਬਾਹਰਲੇ ਮੁਲਕਾਂ 'ਚ ਘੁੰਮੇ ਆ। ਅਸੀਂ ਪੜ੍ਹਾਈਆਂ ਤਾਂ ਚਲੋ ਆਪਾਂ ਗੱਲ ਕਰ ਲਈ ਪੜ੍ਹਾਈ ਬੇਸ ਤੇ, ਕੁਛ ਬੱਚਿਆਂ ਨੂੰ ਹੋਰ ਚੀਜ਼ਾਂ ਆਉਣੀਆਂ ਚਾਹੀਦੀਆਂ। ਇੱਕ ਤਾਂ ਮਾਰਸ਼ਲ ਆਰਟ ਹਰੇਕ ਨਿਆਣੇ ਨੂੰ ਆਉਣਾ ਚਾਹੀਦਾ, ਸੈਲਫ ਡਿਫੈਂਸ ਆਪਣੀ, ਇਹ ਬਹੁਤ ਜ਼ਰੂਰੀ ਆ। ਕੋਈ ਗੱਤਕਾ ਕਰਦਾ, ਕੋਈ ਹੋਰ ਕੁਛ ਕਰਦਾ। ਉਹ ਤੋਂ ਬਾਅਦ ਸਵਿਮਿੰਗ ਹਰੇਕ ਨਿਆਣੇ ਨੂੰ ਆਉਣੀ ਚਾਹੀਦੀ ਆ। ਜਿਹੜੀ ਤਰਨਾ ਨਾ ਪਾਣੀ ਦੇ ਵਿੱਚ, ਇਹ ਹਰੇਕ ਬੱਚੇ ਨੂੰ ਆਉਣਾ ਚਾਹੀਦਾ। ਉਹ ਤੋਂ ਇਲਾਵਾ ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਆ। ਬਹੁਤ ਸਕੂਲਾਂ 'ਚ ਅਸੀਂ ਦੇਖਿਆ ਕੰਪਿਊਟਰ ਅੱਜ ਨਹੀਂ ਹੈਗੇ ਆ। ਇੱਥੇ ਕੰਪਿਊਟਰ ਦੇ ਕੋਰਸ ਕਰਾਓ, ਕੰਪਿਊਟਰ ਲਿਆ ਕੇ ਰੱਖੋ, ਇਹ ਬੱਚਿਆਂ ਨੂੰ ਕੰਪਿਊਟਰ ਦਾ ਟ੍ਰੇਨਿੰਗ ਦਿਓ। ਇਹ 5-4 ਚੀਜ਼ਾਂ ਜਿਹੜੀਆਂ ਨਾ ਬਾਹਰ ਤੁਹਾਡੇ ਕੰਮ ਆਉਣੀਆਂ, ਕਿਉਂਕਿ ਸਾਇੰਸ ਦਾ ਯੁੱਗ ਆ, ਬਾਹਰ ਦੁਨੀਆ ਦੇ ਵਿੱਚ ਤਰੱਕੀ ਕਰਨੀ ਚਾਹੀਦੀ ਇਹ 3-4 ਕੰਮ ਜਿਹੜੇ ਮੇਰੇ ਵਿਊ ਆ, ਇਹ ਜ਼ਰੂਰ ਸਾਰੇ ਬੱਚਿਆਂ ਨੂੰ ਆਉਣੇ ਚਾਹੀਦੇ।
ਥੈਂਕ ਯੂ ਤੁਹਾਡਾ ਬਹੁਤ ਸਾਰਿਆਂ ਦਾ। ਆਓ ਚਲੋ ਇਹ ਰਾਏ ਮਕਬੂਲ ਹੈ ਜੀ।